ਵੈਲਕਮ ਬੈਕ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। 1917 ਚ ਗਦਰ ਲਹਿਰ ਨਾਲ ਸੰਬੰਧਿਤ ਜਿਹੜੇ ਸਿੱਖ ਉਹਨਾਂ ਨੇ ਗ੍ਰਿਫਤਾਰ ਕਰ ਲਏ, ਕਿਉਂਕਿ ਸਾਰਾ ਜਿਹੜਾ ਉਹ ਇੰਟੈਲੀਜੈਂਸ ਆਪਰੇਟਿਵ ਉਹਨਾਂ ਦੇ ਵਿੱਚ ਵੜਿਆ ਹੋਇਆ ਸੀ, ਬਹੁਤ ਸਾਰੇ ਫੜੇ ਗਏ। ਸੋ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਲਾਹੌਰ ਸਾਜ਼ਿਸ਼ ਕੇਸ 4 ਅੱਡ ਚੱਲੇ, ਬਹੁਤ ਸਾਰਿਆਂ ਨੂੰ ਫਾਂਸੀਆਂ, ਉਮਰ ਕੈਦ ਔਰ ਦੂਸਰੀਆਂ ਸਜ਼ਾਵਾਂ ਹੋਈਆਂ। 1985 ਚ ਸ਼੍ਰੋਮਣੀ ਕਮੇਟੀ ਨੇ ਡਰਾਮਾ ਕੀਤਾ ਕਿ ਜੀ ਜਿਹੜਾ ਹਮਲਾ ਸਾਡੇ ਤੇ ਹੋਇਆ ਇਹਦੇ ਲਈ ਅਸੀਂ 10 ਅਰਬ ਰੁਪਏ ਦਾ ਹਰਜਾਨੇ ਦਾ ਦਾਅਵਾ ਕੀਤਾ। ਪਿੱਛੇ ਜੇ ਵਾਪਸ ਲੈ ਲਿਆ ਸੀ, ਫਿਰ ਰੌਲਾ ਪਿਆ, ਫਿਰ ਕਰਤਾ। ਲੇਕਿਨ ਨਾ ਇਹਨਾਂ ਦੀ ਨੀਅਤ ਹੈ ਅੱਗੇ ਤੋਰਨ ਦੀ, ਨਾ ਸਰਕਾਰ ਦੀ ਨੀਅਤ ਕੁਛ ਦੇਣ ਦੀ ਹੈ। 2005 ਚ ਜਦੋਂ ਕਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਸੀ ਔਰ ਇਹ ਮੰਗ ਸਿੱਖਾਂ ਦੀ ਲੰਬੇ ਵਕਤ ਰਹੀ ਕਿ ਜੀ ਇੰਡੀਅਨ ਹਕੂਮਤ ਨੇ ਜੋ ਕੀਤਾ ਉਹਦੇ ਲਈ ਤਾਂ ਉਹਨਾਂ ਨੇ ਮਾਫੀ ਤੱਕ ਨਹੀਂ ਮੰਗੀ। ਔਰ ਕਿਸ ਤਰੀਕੇ ਨਾਲ ਗੁੰਗਲੂਆਂ ਤੋਂ ਮਿੱਟੀ ਲਾਈ ਮਨਮੋਹਨ ਸਿੰਘ ਨੇ, ਉਹਦੇ ਸ਼ਬਦ ਨੇ, ਮੈਨੂੰ ਸਿੱਖ ਭਾਈਚਾਰੇ ਤੋਂ ਮਾਫੀ ਮੰਗਣ ਵਿੱਚ ਕੋਈ ਝਿਜਕ ਨਹੀਂ, ਮੈਂ ਸਿੱਖ ਭਾਈਚਾਰੇ ਤੋਂ ਹੀ ਨਹੀਂ ਬਲਕਿ ਸਾਰੀ ਭਾਰਤੀ ਕੌਮ ਤੋਂ ਮਾਫੀ ਮੰਗਦਾ ਹਾਂ। 1984 ਵਿੱਚ ਜੋ ਕੁਝ ਹੋਇਆ ਉਹ ਭਾਰਤੀ ਵਿਧਾਨ ਵਿੱਚ ਕੌਮੀਅਤ ਦੇ ਸਿਧਾਂਤ ਦੇ ਉਲਟ ਸੀ। ਹੁਣ ਇਹਨੂੰ ਕਹੀ ਜਾਓ ਜੇ ਕਿ ਮਾਫੀ ਮੰਗ ਲਈ ਉਹਨੇ ਪਹਿਲੀ ਗੱਲ ਤਾਂ ਮੁਆਫੀ ਦਾ ਮਤਲਬ ਨਾਲ ਅਕਾਊਂਟੇਬਿਲਟੀ ਹੁੰਦਾ ਹੈ ਕਿ ਭਾਈ ਕਿਹੜੀ ਮੁਆਫੀ। ਫਿਰ ਇੱਕ ਸਿੱਖ ਤੋਂ ਮਾਫੀ ਮੰਗ ਰਿਹਾ ਔਰ ਫਿਰ ਉਹ ਕਹਿ ਰਿਹਾ ਜੀ ਇਹ ਜਿਹੜਾ ਭਾਰਤੀ ਵਿਧਾਨ ਵਿੱਚ ਕੌਮੀਅਤ ਦੇ, ਕਿਹੜਾ ਵਿਧਾਨ ਤੇ ਕਿਹੜੀ ਕੌਮੀਅਤ। ਸੋ ਅਸੀਂ ਸਮਝਦੇ ਹਾਂ ਵੀ ਇਹ ਕਿਸ ਕਿਸਮ ਦੀ ਚਲਾਕ ਲਾਈਨ ਹੈ ਕਿ ਵੀ ਇਹਨਾਂ ਨੇ ਜ਼ੁਲਮ ਵੀ ਕੀਤੇ, ਕੌਮ ਦੇ ਸਰਵਨਾਸ਼ ਲਈ ਟੋਟਲ ਵਾਰ ਵੀ ਸਾਡੇ ਉੱਤੇ ਥੋਪੀ ਜਿਹੜੀ ਲਗਾਤਾਰ ਜਾਰੀ ਹੈ, ਔਰ ਇੱਕ ਪੱਗ ਵਾਲੇ ਨੂੰ ਅੱਗੇ ਖੜਾ ਕਰਕੇ ਕਹਿਣ ਜੀ ਦੇਖੋ ਮਾਫੀ ਤਾਂ ਅਸੀਂ ਮੰਗ ਲਈ ਸੀ ਜੀ, ਦੇਖੋ ਜੀ ਮਨਮੋਹਨ ਸਿੰਘ ਨੇ ਕੀ ਮਾਫੀ ਮੰਗੀ ਸੀ। ਸੋ ਇਹ ਡਰਾਮਾ ਜਿਹੜਾ ਖੜਾ ਕੀਤਾ ਸੀ ਉਹਨੇ ਡਰਾਮਾ ਆਪਣਾ ਇੰਨਾ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1851 ਦੇ ਵਿੱਚ ਆਈਸੈਕ ਸਿੰਗਰ ਨੇ ਸਿੰਗਰ ਮਸ਼ੀਨ ਪੇਟੈਂਟ ਕਰਵਾਈ। 1877 ਚ ਟਾਮਸ ਐਡੀਸਨ ਨੇ ਆਈਸਨ ਫੋਨ ਜਿਹੜਾ ਇੱਕ ਸਾਊਂਡ ਰਿਕਾਰਡਿੰਗ ਡਿਵਾਈਸ ਸੀ, ਐਡੀਸਨ ਫੋਨ, ਉਸ ਨੂੰ ਉਹਨੇ ਪੇਟੈਂਟ ਕਰਵਾਇਆ, ਇਨਵੈਂਟ ਕੀਤਾ। 1898 ਚ ਹਵਾਈ ਜਿਹੜੀ ਹੈ ਉਹ ਫਾਰਮਲੀ ਅਮਰੀਕਾ ਦਾ ਹਿੱਸਾ ਬਣ ਗਈ। ਚਰਚਿਲ ਨੇ ਮਾਸਕੋ ਪਹੁੰਚ ਕੇ ਸਟਾਲਿਨ ਨਾਲ 1942 ਚ ਅੱਜ ਦੇ ਦਿਨ ਮੀਟਿੰਗ ਕੀਤੀ। ਸੋਵੀਅਤ ਯੂਨੀਅਨ ਨੇ ਪਹਿਲਾ ਆਪਣਾ ਹਾਈਡਰੋਜਨ ਬੰਬ ਟੈਸਟ ਕੀਤਾ ਔਰ ਉਹ ਹਾਈਡਰੋਜਨ ਬੰਬ ਦੇ ਨਾਲ ਵੀ ਐਟਮ ਬੰਬ ਤੋਂ ਅੱਗੇ ਇੱਕ ਸਟੈਪ ਚਲਾ ਗਿਆ। 1979 ਚ ਈਰਾਨ ਨੇ ਜਿਹੜੀ ਹੈ ਪੂਰੀ ਤਰ੍ਹਾਂ ਪ੍ਰੈਸ ਦੇ ਉੱਤੇ ਸੈਂਸਰ ਲਾਇਆ ਔਰ ਕਿਤਾਬਾਂ ਜਿਹੜੀਆਂ ਸੀ ਵਿਰੋਧ ਵਾਲੀਆਂ ਉਹ ਸਾੜਨੀਆਂ ਸ਼ੁਰੂ ਕੀਤੀਆਂ। 1981 ਚ ਅੱਜ ਦੇ ਦਿਨ IBM ਨੇ ਆਪਣਾ ਪਹਿਲਾ ਕੰਪਿਊਟਰ ਇਜਾਦ ਕੀਤਾ, ਸਾਹਮਣੇ ਲਿਆਂਦਾ ਮਾਰਕੀਟ 'ਚ। ਔਰ 1985 ਚ ਜੈਪਨੀਜ਼ ਬੋਇੰਗ 747 ਜਹਾਜ਼ ਦਾ ਕ੍ਰੈਸ਼ ਹੋਇਆ ਔਰ 520 ਪੈਸੇਂਜਰ ਮਾਰੇ ਗਏ, ਜਿਹੜੇ ਸ਼ਾਇਦ ਸਭ ਤੋਂ ਜ਼ਿਆਦਾ ਜਿਹੜੀ ਕੋਈ ਵੀ ਜਹਾਜ਼ਾਂ ਦੀ ਹਾਦਸਾ ਹੈ ਉਹਦੇ ਸਭ ਤੋਂ ਜ਼ਿਆਦਾ ਕੈਜੂਅਲਟੀਜ਼ ਨੇ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਇੱਕ ਸ਼ਬਦ ਚੁਣਿਆ ਜੀ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨ ਪਾਵੋ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ, ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸ਼ੈ ਕੌਣ ਪਿਆਰੀ, ਕਹੋ ਕਬੀਰ ਜਾਂ ਕੇ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੇ ਸੁਹਾਗ ਜੀ। ਇਹ ਦਿਲ ਦੀ ਪੀੜ ਦੀ ਗੱਲ ਹੈ ਕਿ ਪ੍ਰੇਮ ਪ੍ਰੀਤ ਨਿਰੰਕਾਰ ਨਾਲ ਲੱਗੀ ਹੈ, ਸਰੀਰ 'ਚ ਤਾਂ ਉਹ ਪੀੜ ਨਹੀਂ ਹੈ, ਉਹ ਕਰਕ ਕਲੇਜੇ ਮਾਏ, ਸਰੀਰ ਤੇ ਮੈਂ ਕਿੱਥੇ ਮਲਮ ਲਾਵਾਂ। ਉਹ ਇਸ ਕਿਸਮ ਦਾ ਦਰਦ ਹੈ। ਜਿਸ ਨੂੰ ਇਹ ਕਦੇ ਪਿਆਰ ਕੀਤਾ ਹੈ, ਜਿਸ ਨੇ ਉਹ ਪੀੜ ਬਿਰਹਾ ਦੀ ਮਹਿਸੂਸ ਕੀਤੀ ਹੈ, ਲਾਗੀ ਹੋਏ ਸੋ ਜਾਣੇ ਪੀਰ, ਉਹੀ ਕੌਣ ਜਾਣੇ ਪੀਰ ਪਰਾਈ, ਉਹੀ ਉਸ ਪੀੜ ਨੂੰ ਸਮਝ ਸਕਦਾ ਹੈ। ਰਾਮ ਭਗਤ ਅਨਿਆਲੇ ਤੀਰ, ਇਹ ਜਿਹੜੇ ਤਿੱਖੇ ਪਿਆਰ ਦੇ ਤੀਰ ਨੇ ਇਹ ਰੱਬ ਦੀ ਬੰਦਗੀ ਦੇ ਨਾਲ ਜਿਹੜਾ ਉਸ ਦੇ ਵਿਛੋੜੇ ਨਾਲ ਮਹਿਸੂਸ ਹੁੰਦੇ ਨੇ। ਏਕ ਭਾਏ ਦੇਖੋ ਸਭ ਨਾਰੀ, ਜਿਹੜਾ ਪਤੀ ਪਰਮੇਸ਼ਰ ਹੈ ਉਹ ਬੇਸ਼ੱਕ ਸਾਰੀਆਂ ਰੂਹਾਂ ਨੂੰ, ਸਾਰੀਆਂ ਪਤਨੀਆਂ ਨੂੰ ਜਾਂ ਸਾਰੀਆਂ ਪ੍ਰੇਮਕਾਵਾਂ ਨੂੰ ਇੱਕ ਨਜ਼ਰ ਦੇ ਨਾਲ ਦੇਖਦਾ ਹੈ। ਕਿਆ ਜਾਨੋ ਸ਼ੈ ਕੌਣ ਪਿਆਰੀ, ਉਹ ਦੇਖ ਰਿਹਾ ਪਤਾ ਨਹੀਂ ਉਹਨੂੰ ਕਿਹੜੀ ਜ਼ਿਆਦਾ ਪਿਆਰੀ ਲੱਗੇਗੀ, ਪਿਆਰੀ ਲੱਗਦੀ ਹੈ। ਕਹੋ ਕਬੀਰ ਜਾਂ ਕੈ ਮਸਤਕ ਭਾਗ, ਕਬੀਰ ਸਾਹਿਬ ਕਹਿੰਦੇ ਨੇ ਜਿਸ ਦੀ ਚੰਗੇ ਭਾਗ ਨੇ ਜਿਹੜੇ ਨੇ ਸਭ ਪਰ ਹਰ ਤਾਂ ਕੋ ਮਿਲੇ ਸੁਹਾਗ, ਉਹ ਬਾਕੀ ਸਾਰੀਆਂ ਨੂੰ ਪਾਸੇ ਕਰਕੇ ਜਿਸ ਦੇ ਉੱਤੇ ਉਸ ਦੀ ਰਹਿਮਤ ਹੋਏਗੀ
ਉਹੀ ਪ੍ਰਭੂ ਪਿਆਰੇ ਨੂੰ ਮਿਲ ਸਕੇਗੀ। ਸੋ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਬੇਸ਼ੱਕ ਇੱਕ ਮੈਟਾਫਰ ਅਲੰਕਾਰ ਜਿਹੜਾ ਹੈ ਉਹ ਉਸ ਤਰ੍ਹਾਂ ਹੀ ਇਸਤੇਮਾਲ ਹੋਇਆ ਕਿ ਵੀ ਬੇਸ਼ੱਕ ਸਾਰੀਆਂ ਰੂਹਾਂ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਯਤਨ ਕਰਦਾ ਹੈ ਵੀ ਪ੍ਰਭੂ ਨੂੰ ਰੱਬ ਨੂੰ ਰਿਝਾਣਾ ਹੈ, ਪਰ ਨਾਨਕ ਨਦਰੀ ਕਰਮੀ ਦਾਤ। ਜੀ ਇਹ ਨਦਰ ਦੇ ਨਾਲ ਕਰਮ ਦੇ ਨਾਲ ਸ਼ੌ ਦੇਖੇ ਜਦੋਂ ਪਿਆਰੇ ਨੇ ਦੇਖਣਾ ਹੈ, ਪਤਾ ਨਹੀਂ ਕਿਹਦੇ ਵੱਲ ਦੇਖਣਾ ਹੈ, ਕਿਹੜੀ ਰੂਹ ਵਰਸਾਈ ਜਾਣੀ ਹੈ ਤੇ ਕਿਸ ਨੂੰ ਨਿਰੰਕਾਰ ਨੇ ਆਪਣੇ ਗਲ ਨਾਲ ਲਾ ਲੈਣਾ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।